ਤੇ ਅਗਲੀ ਗੱਲ ਕਰੀਏ ਕਾਂਗਰਸ ਦੀ ਜਿਹੜਾ ਕਾਟੋ ਕਲੇਸ਼ ਪਿਆ ਹੋਇਆ। ਕਹਿੰਦੇ ਚੰਨੀ ਬੜੀ ਤੀਬਰਤਾ ਦੇ ਨਾਲ ਤੇ ਬੜੀ ਤਿਆਰੀ ਦੇ ਨਾਲ ਗਏ ਸੀਗੇ ਹਾਈ ਕਮਾਂਡ ਕੋਲੇ, ਪਰ ਹਾਈ ਕਮਾਂਡ ਨੇ ਬੂਹੇ ਨਹੀਂ ਖੋਲੇ ਜੀ। ਪ੍ਰਵੀਨ ਜੀ, ਭੁਪੇਸ਼ ਬਘੇਲ ਹੋਰੀ ਇੱਕ ਮੀਡੀਆ ਅਦਾਰੇ ਦੇ ਨਾਲ ਗੱਲ ਕਰਦਿਆਂ ਇਹ ਬੜੇ ਮਤਲਬ ਮੱਠੇ ਜਿਹੇ ਤਰੀਕੇ ਨਾਲ ਗੱਲ ਕਹਿੰਦੇ ਨੇ। ਦੇਖੋ, ਰਾਜਾ ਵੜਿੰਗ ਪ੍ਰਧਾਨਤਾ ਰਹਿਣਗੇ। ਸ਼ਾਮ ਟਲਦਿਆਂ ਉਹਨਾਂ ਦੀ ਆਵਾਜ਼ ਉੱਚੀ ਹੋ ਜਾਂਦੀ ਆ। ਉਹ ਪ੍ਰੈਸ ਕਾਨਫਰੰਸ 'ਚ ਗੱਲ ਕਹਿਣ ਲੱਗ ਜਾਂਦੇ ਨੇ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਕਾਇਮ ਰਹੇਗੀ। ਅਗਲੀ ਸਵੇਰ ਚੜ੍ਹਨ ਤੱਕ ਭੁਪੇਸ਼ ਬਘੇਲ ਢੋਲ ਵਜਾ ਕੇ ਕਹਿਣ ਲੱਗ ਜਾਂਦੇ ਨੇ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਕਾਇਮ ਹੈ। ਹੁਣ ਉਹ ਕਹਿੰਦੇ ਗੁੱਡੇ ਗੁੱਡੀਆਂ ਦਾ ਖੇਲ ਨਹੀਂ, ਕਹਿ ਬਦਲ ਦੋ। ਇਹ ਫੈਸਲਾ ਹੈ ਸਾਡਾ ਫੈਸਲਾ ਹੈ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਕਾਇਮ। ਉਹਦੇ ਨਾਲ ਪ੍ਰਧਾਨ ਨੇ ਸਾਰੇ ਜ਼ਿਲ੍ਹਿਆਂ ਦੇ। ਸੋ ਇਹ ਭੁਪੇਸ਼ ਬਘੇਲ ਬੋਲ ਰਹੇ ਨੇ ਜਾਂ ਉਹਨਾਂ ਦੇ ਅੰਦਰੋਂ ਰਾਹੁਲ ਪ੍ਰਿਅੰਕਾ ਖੜ ਕੇ ਬੋਲਣ ਲੱਗ ਪਏ। ਜਿੰਨੇ ਜ਼ੋਰ ਨਾਲ ਉਹ ਕਹਿ ਰਹੇ ਨੇ ਔਰ ਉਸ ਸਮੇਂ ਕਹਿ ਰਹੇ ਨੇ ਜਦੋਂ 50 ਤੋਂ ਵੱਧ ਨਾਮੀ ਕਾਂਗਰਸੀ ਲੀਡਰ ਉਹਨਾਂ ਕੰਨੀ ਮੂੰਹ ਵੀ ਨਹੀਂ ਅਜੇ ਕਰ ਰਹੇ। ਸਹੀ ਹੈ, ਬਿਲਕੁਲ। ਉਹਨਾਂ ਨੂੰ ਮਿਲਣਾ ਵੀ ਨਹੀਂ ਚਾਹ ਰਹੇ, ਤਾਂ ਵੀ ਉਹ ਜਿੰਨੇ ਦਮ ਨਾਲ ਬੋਲ ਰਹੇ ਨੇ, ਇਹਦਾ ਮਤਲਬ ਉਹਨਾਂ ਦੀ ਪਿੱਠ ਤੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਖੜਗੇ ਦਾ ਹੱਥ ਆ ਗਿਆ। ਤੇ ਉਹਨਾਂ ਹੱਥਾਂ ਨਾਲ ਹੱਥ ਮਿਲਾਉਣ ਚੰਨੀ ਧੜਾ ਗਿਆ ਸੀ ਦਿੱਲੀ ਜੀ। ਤੇ ਕਹਿੰਦੇ ਜੀ ਜੋ ਜਾਣਕਾਰੀ ਉਹਦੇ ਅਨੁਸਾਰ ਉਹਨੂੰ ਮਿਲਣੋਂ ਇਨਕਾਰ ਕਰ ਦਿੱਤਾ। ਰਾਹੁਲ ਪ੍ਰਿਅੰਕਾ ਨੂੰ ਕਿਹਾ ਕਿ ਜੀ ਪਹਿਲਾਂ ਬਘੇਲ ਨਾਲ ਮਿਲੋ। ਮਤਲਬ ਉਹ ਇਹ ਮਹਿਸੂਸ ਕਰ ਰਹੇ ਨੇ ਕਿ ਸ਼ਾਇਦ ਸਾਡੇ ਇੰਚਾਰਜ ਦੀ ਅਣਦੇਖੀ ਕਰਕੇ ਇਹ ਸਾਡੀ ਅਣਦੇਖੀ ਕਰ ਰਹੇ ਨੇ, ਜਾਂ ਬਘੇਲ ਹੋਰਾਂ ਦੀ ਪਹੁੰਚ ਅਪਰੋਚ ਇੰਨੀ ਹੈ ਕਿ ਉਹ ਜੋ ਕੰਨੀ ਪਾਉਂਦੇ ਨੇ, ਕਿਉਂਕਿ ਜਿੰਨੇ ਵੱਡੇ ਲੀਡਰ, ਜਿੰਨੇ ਵੱਡੇ ਲੋਕ, ਉਹਨੇ ਕੰਨਾਂ ਦੇ ਕੱਚੇ, ਹੈ ਨਾ। ਸੋ ਫਿਰ ਜੋ ਬਘੇਲ ਨੇ ਕਹਿਤਾ, ਇਹੀ ਤਾਂ ਗੱਲ ਚੰਨੀ ਧੜਾ ਪਹਿਲਾਂ ਤੋਂ ਕਹਿ ਰਿਹਾ ਕਿ ਇਸੇ ਨੇ ਹਾਈ ਕਮਾਂਡ ਨੂੰ ਗੁੰਮਰਾਹ ਕੀਤਾ ਹੈ, ਇਹੀ ਅਸਲੀ ਵਿਲਨ ਹੈ, ਉਹ ਪਹਿਲਾਂ ਕਹਿ ਰਿਹਾ। ਸਹੀ ਹੈ। ਹੁਣ ਉਸ ਵਿਲਨ ਦੀ ਫਿਰ ਚੱਲ ਰਹੀ ਹੈ ਕੀ ਅਜੇ। ਹੁਣ ਇਹ ਸਭ ਦੇ ਦਰਮਿਆਨ ਭੁਪੇਸ਼ ਬਘੇਲ ਪੈਰਲਰ ਇੱਕ ਪਾਸੇ ਤਾਂ ਲੀਡਰਾਂ ਦੇ ਘਰਾਂ 'ਚ ਜਾ, ਰੋਟੀ ਖਾ, ਚਾਹ ਪੀ, ਪਰੌਂਠੇ ਖਾ, ਡਿਨਰ ਕਰ, ਨਾਸ਼ਤਾ ਕਰ, ਕਿਸੇ ਦੇ ਲੰਚ ਕਰ, ਕੁਛ ਕਰ, ਪੂਰੀ ਆਪਣੀ ਮਿਲਣੀਆਂ ਕਰ ਰਹੇ ਨੇ। ਪਰ ਉਹ ਲੀਡਰਸ਼ਿਪ ਜਿਹੜੀ ਦੂਰ ਬੈਠੀ ਆ ਜੀ, ਉਹਦੇ ਵਿੱਚੋਂ ਉਹਨਾਂ ਦੀ ਨਜ਼ਰ ਰੰਧਾਵਾ ਤੇ ਚੰਨੀ ਤੇ ਟਿਕੀ ਆ। ਠੀਕ ਹੈ। ਕਿਆ ਦੋ ਬੰਦੇ ਸੈਟਲ ਹੋ ਕੇ ਸਾਰੇ ਸੈਟਲ ਹੋ ਜਾਣਗੇ। ਹੁਣ ਤੁਸੀਂ ਇਹ ਦੇਖੋ ਕਿ ਪਹਿਲੇ ਦਿਨ ਜਦੋਂ ਚੰਨੀ ਦੇ ਘਰੇ ਬੈਠਕ ਹੁੰਦੀ ਆ ਜੀ, ਤਦ ਉਹਦੇ ਵਿੱਚ ਓਪੀ ਸੋਨੀ ਆਉਂਦੇ ਨੇ। ਤੇ ਓਪੀ ਸੋਨੀ ਕੀ ਸਮਰਥਕ ਵਜੋਂ ਆਏ ਸੀ ਜਿਵੇਂ ਬਾਕੀ ਆਏ ਸੀ, ਜਾਂ ਉਹ ਮਤਲਬ ਕਿ ਪ੍ਰਤਾਪ ਬਾਜਵੇ ਦੇ ਦੂਤ ਸੀਗੇ, ਕਿਉਂਕਿ ਉਦੋਂ ਡਰਾਇੰਗ ਰੂਮ 'ਚ ਪ੍ਰਤਾਪ ਬਾਜਵੇ ਦੇ ਦਿਖਦੇ ਨੇ। ਸਹੀ ਹੈ। ਤੇ ਪ੍ਰਤਾਪ ਬਾਜਵਾ ਭੁਪੇਸ਼ ਬਘੇਲ ਨਾਲ ਦਿਖਦੇ ਨੇ, ਮਤਲਬ ਓਪੀ ਸੋਨੀ ਭੁਪੇਸ਼ ਬਘੇਲ ਦਾ ਸੁਨੇਹਾ ਲੈ ਕੇ ਆਏ ਸੀ ਕੋਈ। ਉਸ ਤੋਂ ਬਾਅਦ ਇਸੇ ਤਰੀਕੇ ਕਾਰ ਨਾਲ ਰਾਜਕੁਮਾਰ ਵੇਰਕਾ ਮਿਲਣ ਆਉਂਦੇ ਨੇ ਭੁਪੇਸ਼ ਬਘੇਲ ਨਾਲ ਮਿਲਣ ਤੋਂ ਬਾਅਦ ਚੰਨੀ ਨੂੰ ਮਿਲਣ। ਠੀਕ ਹੈ। ਪਹਿਲਾਂ ਭੁਪੇਸ਼ ਬਘੇਲ ਨਾਲ ਮੁਲਾਕਾਤ ਹੈ ਰਾਜਕੁਮਾਰ ਵੇਰਕਾ ਦੀ, ਫਿਰ ਇਹਨਾਂ ਨਾਲ ਕਿ ਉਹ ਵੀ ਕੋਈ ਸੁਨੇਹਾ ਲੈ ਕੇ ਆਏ ਸੀ। ਫਿਰ ਉਸ ਤੋਂ ਬਾਅਦ ਗੁਰਜੀਤ ਔਜਲਾ ਜਿਹੜੇ ਹਾਲ ਹੀ 'ਚ ਮਿਲੇ ਨੇ ਭੁਪੇਸ਼ ਬਘੇਲ ਨੂੰ ਜੀ, ਉਹ ਗੁਰਜੀਤ ਔਜਲਾ ਵੀ ਚੰਨੀ ਨਾਲ ਮੁਲਾਕਾਤ ਕਰਨ ਉਹਦੇ ਘਰੇ ਜਾਂਦੇ ਨੇ। ਠੀਕ ਹੈ। ਤੇ ਕੀ ਉਹ ਕੋਈ ਸੁਨੇਹਾ ਲੈ ਕੇ ਆਏ ਸੀ? ਸਹੀ। ਇਹ ਸਾਰੀ ਪ੍ਰਕਿਰਿਆ ਇੱਕ ਪਾਸਿਓਂ ਚਲਾਈ ਜਾ ਰਹੀ ਹੈ। ਇਹਦੇ ਰਾਹੀਂ ਹਾਈ ਕਮਾਂਡ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਕਿ ਦੇਖੋ ਜੀ, ਅਸੀਂ ਤਾਂ ਪਹੁੰਚ ਕਰ ਰਹੇ ਹਾਂ ਜੀ, ਅਸੀਂ ਤਾਂ ਸੁਨੇਹੇ ਭੇਜ ਰਹੇ ਹਾਂ ਜੀ, ਉਹੀ ਆਕੜੇ ਵੇ ਨੇ ਜੀ, ਉਹੀ ਨਹੀਂ ਮਿਲਦੇ ਜੀ, ਉਹ ਬਾਕੀਆਂ ਨੂੰ ਵੀ ਗੁੰਮਰਾਹ ਕਰ ਰਹੇ ਨੇ ਜੀ, ਕੀ ਇਹ ਸੁਨੇਹੇ ਜਾ ਰਹੇ ਨੇ। ਇਸ ਲਈ ਹਾਈ ਕਮਾਂਡ ਨੇ ਕਹਿੰਦਾ ਫਿਰ ਅਸੀਂ ਵੀ ਨਹੀਂ ਮਿਲਣਾ ਤੁਹਾਨੂੰ। ਸੋ ਚੰਨੀ ਨੇ ਕੱਲ ਮੀਡੀਆ ਸਾਹਮਣੇ ਆ ਕੇ ਇੱਕ ਗੱਲ ਕਹੀ, ਕਹਿੰਦੇ ਜੀ ਮੇਰਾ ਲੀਡਰ ਰਾਹੁਲ ਗਾਂਧੀ ਹੈ, ਮੇਰਾ ਹਾਈ ਕਮਾਂਡ ਰਾਹੁਲ ਗਾਂਧੀ ਹੈ, ਮੈਂ ਰਾਹੁਲ ਗਾਂਧੀ ਤੋਂ ਬਾਹਰ ਨੀਗਾ। ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਮੈਂ ਕਾਂਗਰਸ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ, ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਮੈਂ ਕਾਂਗਰਸ ਛੱਡ ਨਹੀਂ ਰਿਹਾ ਜੀ। ਪਰ ਕੀ ਇਹ ਨਰਮ ਸੁਰ ਨੇ ਜੀ, ਕੀ ਇਹ ਬਦਲੇ ਸੁਰ ਨੇ, ਕੀ ਹਾਈ ਕਮਾਂਡ ਉਹਨਾਂ ਨੂੰ ਹੁਣ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਤੇ ਜੇ ਉਹ ਟੈਕਲ ਹੁੰਦੇ ਨੇ ਤਾਂ ਉਹਦਾ ਅਸਰ ਚੋਣਾਂ ਤੇ ਕਿਵੇਂ ਜਾਂਦਾ, ਪੋਜ਼ਿਟਿਵ ਜਾਂਦਾ, ਨੈਗੇਟਿਵ ਜਾਂਦਾ, ਇਹ ਸਮਾਂ ਦੱਸੂਗਾ, ਹੈ ਨਾ। ਉਹਨਾਂ ਦੇ ਸਮਰਥਕਾਂ ਦੀ ਤਾਕਤ ਵੱਧਦੀ ਹੈ ਜਾਂ ਮੋਰਲ ਡਾਊਨ ਹੁੰਦਾ, ਜਾਂ ਫਿਰ ਰਾਜਾ ਵੜਿੰਗ ਵਾਲੀ ਧਿਰ ਕਿੰਨੀ ਮਜ਼ਬੂਤ ਹੋ ਜਾਂਦੀ ਹੈ। ਉਹਨਾਂ ਨਾਲ ਐਮਐਲਏ ਕੋਈ ਨਹੀਂ ਗਾ ਰਾਜਾ ਵੜਿੰਗ ਨਾਲ। ਸਹੀ ਹੈ। ਤੇ ਇਸ ਲਈ ਜਿਹੜੇ ਨੇ ਚੁੱਪ ਨੇ ਉਹ ਵੀ ਇਹ ਦੇਖ ਰਹੇ ਨੇ ਕਿ ਪਹਿਲਾਂ ਤੇਲ ਦੇਖੋ, ਤੇਲ ਦੀ ਧਾਰ ਦੇਖੋ। ਸੋ ਉਸ ਸਥਿਤੀ ਦੇ ਵਿੱਚ ਕਾਂਗਰਸ ਦਾ ਕਾਟੋ ਕਲੇਸ਼ ਅਜੇ ਮੁੱਕਦਾ ਨਹੀਂ ਲੱਗਦਾ। ਬੇਸ਼ੱਕ ਕੋਈ ਠੰਡੇ ਕਰ ਲੈਣ, ਕਿਸੇ ਨੂੰ ਮਨਾ ਸਮਝਾ ਲੈਣ, ਜੇ ਕੋਈ ਬਾਹਰ ਵੀ ਨਹੀਂ ਜਾਂਦਾ ਤਾਂ ਅੰਦਰ ਬੈਠ ਕੇ ਵੀ ਖੇਲ ਹੋ ਜਾਂਦਾ। ਕੈਪਟਨ ਅਮਰਿੰਦਰ ਨੇ
ਮੁੱਖ ਮੰਤਰੀ ਬਣਨ ਦੇ ਲਈ ਅੰਦਰ ਬੈਠ ਕੇ ਖੇਡ ਰਚਾਇਆ ਸੀ ਕਿ ਇਹਦਾ ਹਰਾ ਦਿਓ, ਇਹਦਾ ਹਰਾ ਦਿਓ, ਇਹਦਾ ਧੜੇ ਵਾਲਾ ਹਰਾ ਦਿਓ, ਤੇ ਹਰਾਉਂਦੇ ਹਰਾਉਂਦੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਵੀ ਗਵਾ ਲਈ ਸੀ। ਐਮਐਲਏ ਪੂਰੇ ਨਹੀਂ ਹੋਏ। ਸਹੀ ਹੈ। ਇਸ ਲਈ ਇਹ ਪਤਾ ਨਹੀਂ ਹੁੰਦਾ, ਕਾਂਗਰਸੀ ਅੰਦਰ ਬੈਠ ਕੇ ਬਹੁਤ ਕੁਝ ਕਰ ਲੈਂਦੇ। ਇਹ ਹਾਈ ਕਮਾਂਡ ਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ। ਸੋ ਇਸ ਲਈ ਕਾਂਗਰਸ ਦਾ ਕਾਟੋ ਕਲੇਸ਼ ਅਜੇ ਮੁੱਕਰਦਾ ਨਹੀਂ, ਖਿੱਲਰ ਦਾ ਵੱਧ ਦੇਖਣ ਲੱਗਿਆ। ਜੀ ਜੀ।